मानयोग डॉक्टर कुलदीप सिंह डिप्टी डायरैक्टर कृषि विज्ञान केंद्र नूरमहल। साडे यूनीवर्सिटी तो उचेचे तौर पर आए साडे बहुत ही मानयोग डॉक्टर LK धालीवाल डायरैक्टर स्कूल ऑफ क्लाइमेट चेंज एंड एग्रो ते डॉक्टर सोमपाल सिंह एसोसीएट प्रोफैसर स्कूल ऑफ क्लाइमेट चेंज एंड एग्रो जिहड़े कि बहुत ही उचेचे तौर पर आए ने कि मेरे बहुत ही प्यारे किसान। अज का जो साडा कैंप है वो है मौसम संबंधी। ਜਿਹੜਾ ਮੌਸਮ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਬਹੁਤ ਜ਼ਿਆਦਾ ਚੇਂਜ ਹੋ ਰਿਹਾ, ਕਿਉਂਕਿ ਇਸ ਵਾਰੀ ਵੀ ਆਪਾਂ ਦੇਖਿਆ ਵੀ ਸਰਦੀ ਬਹੁਤ ਲੰਬੀ ਚਲੀ ਗਈ, ਜਿਹੜਾ ਤਾਪਮਾਨ ਸੀਗਾ ਉਹ ਬਹੁਤ ਘਟ ਰਿਹਾ, ਮੀਨਸ ਠੰਡ ਜ਼ਿਆਦਾ ਰਹੀ, ਕਿਉਂਕਿ ਇਸ ਤਰ੍ਹਾਂ ਦੇ ਪਰਿਵਰਤਨ ਜਿਹੜੇ ਆ ਰਹੇ ਆ ਬਹੁਤ ਤੇਜ਼ੀ ਨਾਲ ਆ ਰਹੇ ਆ। ਇੱਕ ਸਾਲ 'ਚ ਮੌਸਮ ਹੋਰ ਤਰ੍ਹਾਂ ਦਾ, ਪਿਛਲੇ ਸਾਲ ਹੋਰ ਤਰ੍ਹਾਂ ਦਾ, ਮਤਲਬ ਇਹ ਤਬਦੀਲੀ ਦੀ ਜਿਹੜੀ ਹਲਚਲ ਆ ਉਹ ਜ਼ਿਆਦਾ ਵੱਧ ਗਈ ਆ। ਨੈਕਸਟ ਜਿਵੇਂ ਆਪਾਂ ਕਹਿੰਦੇ ਆ ਜਲਵਾਯੂ ਕਲਾਈਮੇਟ ਵੀ ਬਹੁਤ 30 ਸਾਲਾਂ ਦਾ ਹੋ ਗਿਆ, 30 ਸਾਲਾਂ ਤੋਂ ਉੱਪਰ ਹੋ ਗਿਆ ਵੀ ਉੱਥੋਂ ਦਾ ਕਲਾਈਮੇਟ ਇਸ ਤਰ੍ਹਾਂ ਦਾ, ਇਹ ਥੋੜਾ ਜਿਹਾ ਡਿਫਰੈਂਸ ਹੁੰਦਾ। ਨੈਕਸਟ ਮਤਲਬ ਇਹ ਸਾਰੀਆਂ ਤਬਦੀਲੀਆਂ ਨੈਚੁਰਲ ਆ, ਕੁਦਰਤੀ ਆ, ਜਿਹਨਾਂ ਨੇ ਆਪਣਾ ਕੋਈ ਕੰਟਰੋਲ ਨਹੀਂ, ਇਹਨੂੰ ਆਪਾਂ ਆਪਣੇ ਕੰਟਰੋਲ 'ਚ ਨਹੀਂ ਕਰ ਸਕਦੇ। ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ, ਝਾੜ ਆ ਜਾਂਦਾ, ਕਦੇ ਸਾਈਕਲੋਨ ਆ ਜਾਂਦੇ ਆ, ਪਰ ਇਹਨਾਂ ਚੀਜ਼ਾਂ ਨੂੰ ਸਾਨੂੰ ਇਹਨਾਂ ਦੀ ਅਵੇਅਰਨੈਸ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਆ। ਇਹਨਾਂ ਨੂੰ ਕੰਟਰੋਲ ਤਾਂ ਕਰ ਨਹੀਂ ਸਕਦੇ ਆਪਾਂ, ਤੁਹਾਨੂੰ ਸਾਰਿਆਂ ਨੂੰ ਪਤਾ ਨੇਚਰ ਕਿਸ ਤਰ੍ਹਾਂ ਦੀ ਆ, ਪਰ ਇਹਨਾਂ ਦਾ ਜੇ ਆਪਾਂ ਨੂੰ ਥੋੜ੍ਹੀ ਜਿਹੀ ਗਾਉਂ ਜਾਣਕਾਰੀ ਹੋਵੇ, ਫੋਰਕਾਸਟ ਹੋਵੇ, ਆਪਾਂ ਮਾੜਾ ਮੋਟਾ ਕੁਛ ਹੱਦ ਤੱਕ ਆਪਣੀਆਂ ਕ੍ਰੌਪਸ ਨੂੰ ਵਧੀ ਜਾਂਦੇ ਆ। ਪਿਛਲਾ ਸਾਲ ਸੀ 2014 'ਚ ਬਹੁਤ ਗਰਮੀ ਪਈ, ਜਿਹੜਾ 2014 ਵਾਲਾ ਸਾਲ ਸਾਰਾ ਕੁਛ ਰਿਕਾਰਡ ਹੁੰਦਾ ਸਾਡੇ ਕੋਲ ਫਿਲਹਾਲ 4 ਹੀ ਆਉਂਦੇ। वैसे मैडम हम बहुत वधिया है। वैसे ਹੁਣ ਦੇਖਦੇ ਜਿਹੜੀ ਜਾਣਕਾਰੀ ਆਉਂਦੀ ਹੈ ਨਾ ਬੜੀ ਸਟੀਕ ਹੁੰਦੀ ਹੈ, ਅੱਗੇ ਨਹੀਂ ਇੰਨੀ ਹੁੰਦੀ। ਹੁਣ ਤੇ ਜੋ ਤਕਰੀਬਨ ਆਉਂਦੀ ਹੈ ਨਾ ਥੋੜਾ ਫਰਕ ਹੀ ਕਿਤੇ ਭਾਵੇਂ ਪੈ ਜਾਵੇ ਨਹੀਂ। ਤੁਸੀਂ ਦੇਖੋ ਵੀ ਖਰਾਬ ਹੋਏਗਾ, ਰੇਨਫਾਲ ਹੋਏਗੀ, ਗੜੇ ਪੈਣਗੇ, ਵਿੰਡ ਸਪੀਡ ਵੀ ਹੋਏਗੀ ਜ਼ਿਆਦਾ ਹੋਏਗੀ। ਸੇਮ ਮੈਸੇਜ ਆਉਂਦੇ ਆ ਗਵਰਨਮੈਂਟ ਦੇ, ਇੰਨੀਆਂ ਕੁ ਹੈਗੀਆਂ ਸਾਡੀਆਂ ਸਰਵਿਸਿਜ਼, ਸਾਨੂੰ ਉੱਪਰੋਂ ਮੈਸੇਜ ਆਇਆ ਮਤਲਬ ਉਹਦੀ ਡਿਸਟ੍ਰੀਬਿਊਸ਼ਨ ਸਹੀ ਨਹੀਂ ਹੋ ਰਿਹਾ। ਨੈਕਸਟ ਹੁਣ ਇਹ ਕੁਝ ਲਿਖੇ ਸੀਗੇ ਮੈਂ, ਜਿਸ ਤਰ੍ਹਾਂ ਆਪਾਂ ਖੇਤ ਦੇ ਵਿੱਚ ਵਧੀਆ ਸੀਡ ਯੂਜ਼ ਕਰਦੇ ਹਾਂ, ਪਾਣੀ ਵੀ ਵਧੀਆ ਯੂਜ਼ ਕਰਦੇ ਹਾਂ, ਖਾਦ ਵੀ ਵਧੀਆ ਪਾਉਂਦੇ ਹਾਂ, ਇਨਸੈਕਟੀਸਾਈਡ ਵੀ ਪਾਉਂਦੇ ਹਾਂ। ਜੇ ਮੌਸਮ ਦੀ ਇਹਦੇ ਉੱਤੇ ਮਾਰ ਪੈ ਜਾਂਦੀ ਹੈ ਤੇ ਉਹ ਸਾਰੀ ਕਿੰਨੀ ਵਧੀਆ ਕੁਆਲਿਟੀ ਹੋਏ ਉਹਦਾ ਨਕਾਰਾ ਪੈ ਜਾਂਦਾ ਸਾਰਾ। ਇਹ ਪੰਜਾਬੀ 'ਚ ਲਿਖਿਆ ਸੀਗਾ, ਇਸ ਕਰਕੇ ਉਹਦਾ ਫੋਨ ਜੋ ਹੈ ਨਹੀਂ ਹੁੰਦਾ ਕੋਈ ਨਹੀਂ। ਹਾਂ, ਇਹ ਐਕਚੁਅਲੀ ਦੱਸਿਆ ਗਿਆ 127 ਜ਼ੋਨ ਦੇ ਵਿੱਚ ਜੋ ਹੈ ਇੰਡੀਆ ਨੂੰ ਵੰਡਿਆ ਗਿਆ, ਜਿਹਦੇ ਵਾਸਤੇ ਇਹ ਕ੍ਰਿਸ਼ੀ ਮੌਸਮ ਸੇਵਾ ਜਾਂਦੀ ਹੈ। 127 ਜ਼ੋਨ ਵਾਸਤੇ IMD ਦਿੰਦਾ ਹੈ ਤੇ ਉਹਦੇ ਵਿੱਚ ਨੂੰ 3 ਮਾਰਚ ਨੂੰ ਗੁਰਦਾਸਪੁਰ ਇੱਕ ਕੈਂਪ ਲਾਇਆ ਸੀ ਇੱਦਾਂ ਹੀ। ਉੱਥੇ ਇੱਕ ਫਾਰਮਰ ਨੇ ਸਾਨੂੰ ਆਪਣੇ ਆਪ ਹੀ ਉਹਨੇ ਪੁੱਛਿਆ ਨੀਗਾ, ਉਹਨੇ ਦੱਸਿਆ ਵੀ ਮੈਂ ਆਪਣੇ ਮੁੰਡੇ ਨੂੰ ਮੋਬਾਈਲ 'ਤੇ ਫੋਰਕਾਸਟ ਦੇਖ ਕੇ ਆਪਣੀ ਕਣਕ ਦੇ ਵਿੱਚ ਪਾਣੀ ਲਾਉਂਦਾ ਸੀਗਾ, ਤੇ ਉਹ ਕਹਿੰਦਾ ਮੈਂ ਆਪਣੀ 25 ਕਿੱਲੇ ਜਿਹੜੀ ਕਣਕ ਹੈ ਇੱਕ ਪਾਣੀ ਦੇ ਵਿੱਚ ਪਾਲੀ ਹੈ। ਉਹਦੇ ਆਪਣੀ ਇਹ ਫੀਡਬੈਕ ਸੀਗੀ, ਸਕਸੈਸ ਸਟੋਰੀ ਹੈ। ਤੇ ਇਹ ਆਪਾਂ ਉਹਦੇ ਨਾਲੇ ਕਹਿੰਦਾ ਵੀ ਮੈਂ ਦੂਸਰੇ ਫਾਰਮਰ ਨੂੰ ਵੀ ਦੱਸਿਆ ਉਹਦੇ ਬਾਰੇ। ਤੇ ਅੱਜ ਕੱਲ੍ਹ ਕੋਈ ਵੀ ਸਟੂਡੈਂਟ ਆਇਆ ਕਰਦਾ, ਕੋਈ ਵੀ ਹਰ ਇੱਕ ਕੋਲੇ ਮੋਬਾਈਲ ਨੇ, ਮੋਬਾਈਲ ਦੇ ਵਿੱਚ ਇਹ ਸੇਵਾ ਹੈਗੀ ਹੈ। ਤੇ ਜਿਹੜੇ ਆਪਣੇ ਉੱਤੇ AMFU ਹੈ, ਯੂਨਿਟ ਉੱਪਰ ਵੀ ਇਨਫੋਰਮੇਸ਼ਨ ਮਿਲਦੀ ਹੈ, ਹੋਰ ਵੀ ਬਹੁਤ ਸਾਰੇ ਸੋਰਸ ਨੇ, ਅੱਗੇ ਦੱਸਾਂਗਾ। ਤੇ ਇਹ ਇਹਦੀ ਐਪਲੀਕੇਸ਼ਨ ਹੈ, ਉਹਨੇ ਆਪ ਦੱਸੋ। ਇੱਕ IMD ਦੀ ਜਿਹੜੀ ਇੱਕ ਇਹ ਹੈਗੀ ਆ, ਤੁਸੀਂ ਨੋਟ ਕਰ ਸਕਦੇ ਨਾ ਹੋ ਉਹਦੀ ਦੀ ਖੁਰਾਕ ਕੀ ਹੋਣੀ ਚਾਹੀਦੀ ਹੈ। ਇਹਨਾਂ ਸਭ ਦੀ ਮਾਹਿਰਾਂ ਮੈਂ ਡਾਕਟਰ ਗੰਜਨ ਸਿੰਘ ਜੀ ਤੇ ਅਸੀਂ ਇਹਦੇ ਬਾਰੇ ਫ੍ਰੀ ਜਾਣਕਾਰੀ ਦਿੰਦੇ ਹਾਂ। ਬੁੱਧਵਾਰ ਨੂੰ ਜਿਹੜੇ ਰੱਖੇ ਹੋਏ ਹੈ ਜਿਹੜੇ ਆਉਣਾ ਚਾਹੁੰਦੇ ਨੇ ਔਰ ਆਪਣੀ ਮੈਡੀਕਲ। ਹੁਣ ਅਸੀਂ ਗੱਲ ਕਰਾਂਗੇ ਅੱਜ ਦੇ ਵਿਸ਼ੇ 'ਤੇ, ਜੋ ਕਿ ਅਸੀਂ ਕਲਾਈਮੇਟ 'ਤੇ ਇਹ ਸਾਰਾ ਚੱਲ ਰਿਹਾ ਆਪਣਾ ਅਵੇਅਰਨੈਸ ਕੈਂਪ ਜਿਹੜਾ ਹੈ। ਕਲਾਈਮੇਟ ਯਾਨੀ ਮੌਸਮ ਜਿਵੇਂ ਇੱਕਦਮ ਖਰਾਬ ਹੋ ਗਿਆ, ਪਿੱਛੇ ਫਸਲਾਂ ਖਰਾਬ ਹੋ ਗਈਆਂ, ਅਸਰ ਸਾਰੀ ਖੇਤੀਬਾੜੀ ਦੇ ਉੱਪਰ ਹੁਣ ਉਹਦਾ ਸਿਹਤ 'ਤੇ ਵੀ ਕੋਈ ਨਾ ਕੋਈ ਅਸਰ ਪੈਂਦਾ ਹੈ। ਜਿਹੜਾ ਇੱਕ ਹੈ ਸਟ੍ਰੈਸ, ਦੂਸਰੀ ਹੁਣ ਕੋਈ ਨਾ ਕੋਈ ਰਸਤਾ, ਕੋਈ ਨਾ ਕੋਈ ਤਰੀਕਾ ਆਪਾਂ ਲੱਗ ਜਾਂਦੇ। ਲੇਕਿਨ ਜੇ ਅਸੀਂ ਸਟ੍ਰੈਸ ਲੈ ਲਿਆ ਔਰ ਸਿਰਫ ਅਸੀਂ ਮਹਿਕਮਿਆਂ ਨੂੰ ਜਾਂ ਸਰਕਾਰ ਨੂੰ ਦੋਸ਼ ਦੇਣਾ ਸ਼ੁਰੂ ਕਰਤਾ ਕਿ ਹੁਣ ਕਿਹੜੀ ਸਬਸਿਡੀ ਆਏਗੀ, ਕਿਹੜਾ ਕਹੇਗਾ, ਕਿ ਅਸੀਂ ਸਿਰਫ ਹੋਰ ਐਡ ਆਨ ਕਰਨਾ, ਇੱਕ ਦੇ ਨਾਲ ਇੱਕ ਚੀਜ਼ ਹੋਰ ਪਾ ਰਹੇ, ਕਿਉਂਕਿ ਇਹ ਤਾਂ ਕੰਮ ਸਮੇਂ ਦੇ ਨਾਲ ਜਿਹੜਾ ਅਸੀਂ ਉਸੇ ਸਮੇਂ ਕਰ ਸਕਦੇ ਹਾਂ ਕੰਮ, ਉਹ ਅਵੇਅਰਨੈਸ ਨਾਲ ਆਏਗਾ।
ਅਵੇਅਰਨੈਸ ਕਿੱਥੋਂ ਮਿਲੇਗੀ? ਉਹ ਤੁਹਾਨੂੰ ਨੌਲੇਜ ਲੈਣ ਨਾਲ ਮਿਲੇਗੀ, ਸਾਨੂੰ ਮੁਲਾਕਾਤ ਕਰਨ ਨਾਲ ਮਿਲੇਗੀ, ਇੱਥੇ ਕੋਈ ਟ੍ਰੇਨਿੰਗ ਲੈਣ ਨਾਲ ਨਹੀਂ ਤਾਂ ਨਹੀਂ ਮਿਲੇਗੀ। ਹੁਣ ਜਿਹੜਾ ਕਿਸਾਨ ਹੈ ਉਹਦੇ ਕੋਲ ਚਾਹੇ 1 ਖੇਤ ਹੈ ਉਹ ਚਾਹੇ 10 ਖੇਤ ਹੈ, ਜੇ ਉਹਦੇ ਕੋਲ ਨਾਲ ਵੋਕੇਸ਼ਨਲ ਕੋਈ ਟ੍ਰੇਨਿੰਗ ਦਿੱਤੀ ਹੈ, ਸ਼ਾਇਦ ਦੇ ਡੱਬੇ ਵੀ ਰੱਖੇ ਨੇ, ਮਸ਼ਰੂਮ ਵੀ ਉਗਾਉਂਦਾ ਹੈ, ਤੇ ਉਹ ਕਦੀ ਮਾਰ ਨਹੀਂ ਖਾਏਗਾ ਪੈਸੇ ਵੱਲੋਂ। ਤੁਸੀਂ ਸ਼ਹਿਦ ਬਣਾ ਲਿਆ, ਤੁਸੀਂ ਚਾਵਲ ਉਗਾ ਲਏ, ਤੁਸੀਂ ਕਣਕ ਉਗਾ ਲਏ। ਚੰਗੀ ਲੱਗੀ ਕਿਸੇ ਨੂੰ ਹੋਰ ਚੀਜ਼ ਚੰਗੀ ਲੱਗੀ ਹੋਣੀ, ਹਰ ਇੱਕ ਆਪੋ ਆਪਣਾ ਇੰਟਰਸਟ ਆ। ਬਾਕੀ ਜਦੋਂ ਤੁਸੀਂ ਆਉਂਦੇ ਹੋ ਆਪਣੇ ਟੋਟਲ ਟੀਮ ਦਾ ਸਾਇੰਟਿਸਟ ਚਾਰ ਬੈਠਦੇ ਨੇ, ਤੁਸੀਂ ਜਿਹਨੂੰ ਮਰਜ਼ੀ ਮਿਲ ਸਕਦੇ ਹੋ, ਤੁਸੀਂ ਆ ਕੇ ਪੁੱਛ ਸਕਦੇ ਹੋ ਮੈਡਮ ਤੁਸੀਂ ਕਿਸ ਚੀਜ਼ ਦੇ ਮੈਡਮ ਹੋ, ਅਸੀਂ ਡਾਕਟਰ ਸਾਹਿਬ ਨੂੰ ਜਦੋਂ ਵੀ ਦੱਸੋਗੇ ਮੈਨੂੰ ਹਰ ਲੈਕਚਰ ਬੁਲਾ ਹੀ ਲੈਂਦੇ ਰੁਪਏ ਮਿਲੇਗੀ। ਜਦੋਂ ਅਸੀਂ ਆਪ ਲਗਾ ਕੇ ਜਾਂਦੇ ਹਾਂ ਸਾਨੂੰ 2 ਰੁਪਏ ਦਿੰਦੇ ਆ, ਇਹ ਕੀ ਵਜ੍ਹਾ? ਕਾਰਨ ਜ਼ਿਮੀਦਾਰ ਮਿਲ ਜਾ ਰਿਹਾ। ਉਹ ਬੰਦਾ ਸਮਾਨ ਹੈ, ਉਹਨੂੰ ਪਤਾ ਤੁਹਾਡੇ ਤੋਂ 2-2 ਰੁਪਏ ਦੀ ਲੈ ਕੇ ਉਹਨੇ ਪੂਰੀ ਐਂਡੀ ਲਗਾ ਲੈਣੀ ਹੈ ਤੇ ਉਹਨੇ ਅੱਗੇ ਸ਼ਹਿਰ ਜਾ ਕੇ ਇੱਕ ਟਰਾਲੀ ਲਾਣੀ ਹੈ, ਸ਼ਹਿਰ ਜਾ ਕੇ ਪੂਰੀ ਟਰਾਲੀ ਪਾਲਕ ਦੀ ਦੇ ਦੇਣੀ ਹੈ ਇੱਕ ਜਗ੍ਹਾ। ਉਹਨਾਂ ਬਾਰੇ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਜਿਹੜੀ ਉਹ ਦਿੱਤੀ ਜਾਵੇ। ਸੋ ਇਸ ਕਰਕੇ ਅਸੀਂ ਜਿਹੜੇ ਵੱਖ-ਵੱਖ ਇੱਥੇ ਆਪਣੇ ਟ੍ਰੇਨਿੰਗ ਕੋਰਸ ਲਾਉਣੇ ਆ, ਥੋੜ੍ਹੇ ਸਮੇਂ ਦੇ ਟ੍ਰੇਨਿੰਗ ਕੋਰਸ ਵੀ ਲੱਗਦੇ ਆ, ਲੰਬੇ ਸਮੇਂ ਦੇ ਵੀ ਟ੍ਰੇਨਿੰਗ ਕੋਰਸ ਲੱਗਦੇ ਆ। ਥੋੜ੍ਹੇ ਸਮੇਂ ਦੇ ਟ੍ਰੇਨਿੰਗ ਕੋਰਸ ਦੇ ਵਿੱਚ ਅਸੀਂ ਤੁਹਾਨੂੰ ਜਿਹੜੀ ਆ ਸੰਖੇਪ ਦੇ ਵਿੱਚ ਜਾਣਕਾਰੀ ਦਿੰਦੇ ਹਾਂ। ਜਿਹੜੇ ਲੰਬੇ ਸਮੇਂ ਦੇ ਕੋਰਸ ਆ ਉਹਦੇ 'ਚ ਕੋਈ ਨਾ ਕੋਈ ਕਿੱਤਾ ਮੁਖੀ ਸਿਖਲਾਈ ਕੋਰਸ ਜਿੱਦਾਂ ਬੀ ਕੀਪਿੰਗ ਦਾ ਹੈ, ਮਸ਼ਰੂਮ ਕਲਟੀਵੇਸ਼ਨ ਹੈ, ਡੇਅਰੀ ਫਾਰਮਿੰਗ ਦਾ ਹੈ। ਸੋ ਉਹਨਾਂ ਬਾਰੇ ਤੁਹਾਨੂੰ ਜਿਹੜੀ ਟ੍ਰੇਨਿੰਗ ਦਿੰਦੇ ਆ ਤਾਂ ਜੋ ਟ੍ਰੇਨਿੰਗ ਲੈ ਕੇ ਤੁਸੀਂ ਆਪਣਾ ਕੋਈ ਨਾ ਕੋਈ ਕਿੱਤਾ ਜਿਹੜਾ ਉਹ ਸ਼ੁਰੂ ਕਰ ਸਕੋ। ਆਪਾਂ ਚਾਹੁੰਦੇ ਡਿਵਰਸੀਫਿਕੇਸ਼ਨ ਜਿੱਦਾਂ ਆਪਾਂ ਕਈ ਵਾਰ ਇੱਥੇ ਆਪਾਂ ਗੱਲ ਕਰਦੇ ਨੇ ਜੇ ਮੱਕੀ ਲਾਉਂਦੇ ਆ ਜੇ ਮੱਕੀ ਡਿਵਰਸੀਫਿਕੇਸ਼ਨ ਜੋ ਆਪਾਂ ਕਰ ਰਹੇ ਹਾਂ ਨਾ ਉਹਦੇ ਵਿੱਚ ਹੀ ਡਿਵਰਸੀਫਿਕੇਸ਼ਨ ਹੋ ਸਕਦੀ, ਠੀਕ ਹੈ ਨਾ। ਮੰਨ ਲਓ ਹਰ ਕਿਸਾਨ ਆਪਣੇ ਕੋਲ 12.5 ਲੱਖ ਕਿਸਾਨ ਆ ਆਪਣੇ ਪੰਜਾਬ ਦੇ ਵਿੱਚ। ਜੇ ਹਰ ਕਿਸਾਨ ਆਪਾਂ ਕਹੀਏ ਵੀ ਆਪਾਂ 10-15 ਮੱਲੇ ਵੀ ਆਪਾਂ ਲਾਈਏ ਤੇ ਕਿੰਨੇ ਹਜ਼ਾਰ ਏਰੀਆ ਦਾ ਤੁਹਾਡਾ ਸਿੱਧਾ ਹੀ ਡਿਵਰਸੀਫਿਕੇਸ਼ਨ ਹੋ ਗਿਆ, ਉਹ ਸਾਡੇ ਬਚਤ ਹੋ ਗਈ, ਠੀਕ ਹੈ। ਤੇ ਨਾਲ ਇਹ ਅਸੀਂ ਜਿਹੜਾ ਇਹਨੂੰ ਪਾਣੀ ਨੂੰ ਇਸ ਪਾਸੇ ਅਸੀਂ ਆਊਟਲੈਟ ਦਿੱਤਾ। ਤੁਸੀਂ ਬੱਤਖਾਂ ਦੇਖੀਆਂ ਇੱਥੇ ਸਾਡੇ ਕੋਲ ਟਰਕੀ ਵੀ ਇੱਥੇ ਤੁਰੀਆਂ ਫਿਰਦੀਆਂ ਹੋਣੀਆਂ, ਜਾਂ ਉੱਧਰ ਹੋਣੀਆਂ, ਉਹ ਮਾੜਾ ਫੋਨ ਕਰਕੇ, ਠੀਕ ਹੈ ਨਾ। ਜ਼ਰੂਰੀ ਤੁਹਾਡੇ ਆਪ ਜ਼ਿਮੀਦਾਰ ਹੁੰਦੀ ਜ਼ਰੂਰੀ ਪਾਓ ਆਪਣੇ, ਇਹ ਆਪਾਂ ਤਿਆਰ ਕਰ ਰਹੇ ਹਾਂ ਆਪਣੇ ਘਰ ਦੇ ਵਾਸਤੇ ਕਰੋ। ਜੇ ਤੁਹਾਡੇ ਕੋਲ ਬਚ ਜਾਂਦੀ ਹੈ ਕੋਈ ਨਾ ਕੋਈ, ਗੋਭੀ ਬਚ ਗਈ ਹੈ, ਤੁਹਾਡੇ ਕੋਲ ਗਾਜਰ ਬਚ ਗਈ ਹੈ, ਉਹਦਾ ਅਚਾਰ ਬਣਾਉ ਲਓ, ਬਾਅਦ ਵਿੱਚ ਸੁਕਾ ਕੇ ਰੱਖ ਲਓ ਸਬਜ਼ੀਆਂ ਨੂੰ। ਇਹ ਸਾਰੀ ਤਕਨੀਕ ਦਿੰਦੇ ਹਾਂ, ਠੀਕ ਹੈ ਨਾ। ਬਾਅਦ 'ਚ ਆਪਾਂ ਵਰਤੋਂ 'ਚ ਤੇਲ ਆਪਣਾ ਘਰ ਦਾ ਆਪਾਂ ਤਿਆਰ ਕਰੋ, ਵਧੀਆ ਤੁਹਾਡਾ ਹੋ ਗਿਆ। ਨਾਲ ਜਿਹੜੀ ਅਸੀਂ ਉਹ ਕਣਕ ਲਾਈ ਹੈ, ਕਣਕ ਇਹ 'ਚ 3 ਕਿਸਮਾਂ ਲਾਈਆਂ, ਇਹ ਦੇਸੀ ਆ। ਇਹ ਫਿਰ ਅੱਗੇ ਅਸੀਂ ਲਸਣ ਲਾਇਆ, ਇਹ ਗੰਨੇ ਦੇ ਵਿੱਚ ਲਸਣ ਲਾਇਆ, ਲਸਣ ਵਿੱਚ ਗੰਨਾ ਲਾਇਆ, ਗੰਨੇ ਤੁਸੀਂ ਆਪਣਾ ਗੁੜ ਬਣਾ ਲਓ, ਠੀਕ ਹੈ। ਉਹ ਵੀ ਆਪਾਂ ਨੂੰ ਅੱਗੇ ਗੁੜ ਦੀ ਚਾਹ ਪੀਂਦੇ ਸੀ, ਹੁਣ ਆਪਾਂ ਹਟ ਗਏ, ਪਰ ਉਹਦੇ ਫਾਇਦੇ ਬੜੇ ਆ ਜੀ। ਇਹਦਾ ਕੀ ਗੱਲ ਹੈ, ਠੀਕ ਹੈ ਨਾ। ਅਸੀਂ ਇਹ ਕੋਸ਼ਿਸ਼ ਕੀਤੀ ਦੀ ਜਿਹੜੀ ਕਾਲੀ ਮਿੱਟੀ ਲਿਆ ਵੀ ਜਿੱਦਾਂ ਆਪਾਂ ਛੱਤਾਂ ਛੱਪਦੇ ਲਿਖਦੇ ਆਪਾਂ, ਉਹ ਤਾਂ ਵੀ ਆ ਤੁਸੀਂ ਆ ਦੇਖਦੇ ਵਧੀਆ ਬਣਾ, ਮੈਂ ਤਾਂ ਦੇਖ ਬਹੁਤ ਸੋਹਣਾ ਹਾਂ ਜੀ। ਇਧਰ ਆ ਜਾਓ, ਮੈਂ ਇਸ ਪਾਸੇ ਜਿਹੜੀਆਂ ਤਕਨੀਕਾਂ ਯੂਨੀਵਰਸਿਟੀ 'ਚ ਪਹਿਲਾ ਪਲਾਟ ਸਾਡਾ ਹੈਗਾ, ਇਹ ਆਪਾਂ ਜਿਹੜਾ ਕਣਕ ਝੋਨਾ ਆਪਾਂ ਲਾਉਂਦੇ ਸਾਡਾ ਆਮਦਨ ਸਾਨੂੰ ਬਰਾਬਰ ਹੋਵੇ। ਦੂਜਾ ਇਹ ਵੀ ਜਿਹੜੀ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਹੋਵੇ, ਠੀਕ ਹੈ। ਜਿੱਦਾਂ ਹੁਣ ਆ ਜਿਹੜਾ ਤੁਸੀਂ ਇਹ ਦੇਖਿਆ, ਇਹ ਹੈਗਾ ਪੋਟੈਟੋ, ਠੀਕ ਹੈ ਨਾ। ਇਹਦੇ 'ਚ ਇਹ ਹੋ ਗਿਆ। ਫਿਰ ਅੱਗੇ ਹੈਗਾ ਵੀ ਆਪਾਂ ਪੋਟੈਟੋ ਤੋਂ ਆਲੂਆਂ ਤੋਂ ਬਾਅਦ ਮੱਕੀ, ਆਲੂ, ਪੁਦੀਨਾ ਲਾ ਲਓ। ਆਲੂ ਆਪਣੇ ਕਾਫੀ ਏਰੀਆ ਇੱਥੇ ਆਪਣਾ ਲੱਗਦਾ, ਠੀਕ ਹੈ ਨਾ। ਫਿਰ ਅੱਗੇ ਸੂਰਜਮੁਖੀ ਆ ਤੁਹਾਡੇ ਕੋਲ, ਠੀਕ ਹੈ ਨਾ।
ਆਹ ਹੈਗੀ ਆ, ਇਹ ਹੋ ਗਈ। ਫਿਰ ਸਾਡੇ ਕੋਲ ਅੱਗੇ ਆ ਜਾਂਦੀ ਡੂਰਮ ਵੈਰਾਈਟੀ ਜਿਹੜੀ ਆਪਾਂ ਜਿਹਦੇ 'ਚ ਪ੍ਰੋਸੈਸਿੰਗ 'ਚ ਯੂਜ਼ ਹੁੰਦੀ ਹੈ, ਜਿਹਦੇ 'ਚ ਤੁਹਾਡਾ ਬ੍ਰੈਡ ਬਣਦੇ ਆ, ਇਹ ਬਣਦੇ ਆ। ਫਿਰ ਉਹ ਸਾਡੇ ਕੋਲ ਵੈਰਾਈਟੀ। ਫਿਰ ਅੱਗੇ ਬਹੁਤ ਅੱਛੀ ਕੁਆਲਿਟੀ ਹੈ ਅਤੇ ਉਹਦਾ ਜਿਹੜੀ ਆ ਉਹਨੂੰ ਖਾਦ ਵੀ ਘੱਟ ਪੈਂਦੀ ਹੈ, ਕੁਆਲਿਟੀ ਬਹੁਤ ਅੱਛੀ ਹੈ। ਜੇ ਆਪਾਂ ਆਰਗੈਨਿਕ ਫਾਰਮ ਜਦੋਂ ਆਪਾਂ ਕੋਈ ਫਸਲ ਬੀਜਦੇ ਆ ਇਹ ਸਾਰੇ ਜਿਹੜੇ ਸਾਡੇ ਕੋਲ 40 ਸਾਲ ਪੁਰਾਣੇ ਦਰਖਤ ਆ ਉਹਨਾਂ ਨੂੰ ਅਸੀਂ ਕੱਟ ਕੇ ਦੁਬਾਰਾ ਜਿਹੜੀ ਹੈਗੀ ਆ ਵੀ ਬਰਡ ਡੈਮੇਜ ਜਿਹੜਾ ਬਹੁਤ ਜ਼ਿਆਦਾ ਹੁੰਦਾ, ਕਿਉਂਕਿ ਬੂਟੇ ਬਹੁਤ ਵੱਡੇ। ਇਹ ਨਵੀਂ ਤਕਨੀਕ ਇਹਨੂੰ ਰੀਜੂਵਨੇਸ਼ਨ ਕਹਿੰਦੇ ਆ। ਜਿਹੜੇ ਸਾਡੇ ਦੇਸੀ ਅੰਬ ਖਾਸ ਕਰਕੇ ਗੁਰਦਾਸਪੁਰ ਏਰੀਆ ਜਾਂ ਉਧਰ ਹੁਸ਼ਿਆਰਪੁਰ ਏਰੀਆ ਦੇ ਵਿੱਚ ਹੈਗੇ ਜਿਹੜੇ ਬਹੁਤ ਪੁਰਾਣੇ ਵੱਡੇ ਦਰਖਤ ਆ, ਉਹਨਾਂ ਨੂੰ ਇੱਦਾਂ ਅਸੀਂ ਕੱਟ ਕੇ ਕਾਫੀ ਟ੍ਰੇਨਿੰਗ ਜਿਹੜੇ ਸਾਡੇ ਕੋਲ ਜਿਹੜੇ ਇੱਕ ਦੀ ਟ੍ਰੇਨਿੰਗ ਲੈ ਗਏ ਆ। ਜੇ ਆਪਾਂ ਨੂੰ ਖੇਤੀ ਦੇ ਨਾਲ ਆਪਾਂ ਸਹਾਇਕ ਦਿੰਦੇ ਤੇ ਆਪਾਂ ਪੋਲੀਨੇਸ਼ਨ ਕਰਦੀ ਆ ਫਸਲਾਂ ਦੀ। ਉੱਥੇ ਕਹਿੰਦੇ ਜ਼ਿਮੀਂਦਾਰ ਦੇ ਸਾਨੂੰ ਜਿਹੜੇ ਆ ਮੁੱਲ ਡੱਬੇ ਲੈਣੇ ਪੈਂਦੇ ਆ, ਉਹ ਸਾਨੂੰ ਜ਼ਿਮੀਂਦਾਰ ਮੁੱਲ ਦਿੰਦੇ ਆ, ਅਸੀਂ ਉੱਥੇ ਰੱਖਦੇ ਆ ਡੱਬੇ ਸੀਜ਼ਨ ਦੇ ਵਿੱਚ, ਉਹ ਪੋਲੀਨੇਸ਼ਨ ਵਾਸਤੇ ਤਿਆਰ ਕਰਨ ਵਾਸਤੇ। ਉਹ ਕਹਿੰਦਾ ਵੀ ਉਹ ਬਹੁਤ ਜ਼ਿਆਦਾ ਅਮਾਊਂਟ ਉਹ ਬਰਸਾਤਾਂ ਦੇ ਵਿੱਚ ਬਵਿਸਟਨ ਦੀ ਜਿਹੜੀ ਨਾ ਸਪਰੇਅ ਜਿਹੜਾ ਹੁਣ ਇਹ ਤੇਲੀ ਤੋਂ ਕਰਨੀ ਪੈਣੀ ਹੈ। ਇਹ ਤੋਂ ਜੁਲਾਈ ਅਗਸਤ ਦੇ ਵਿੱਚ ਬਿਮਾਰੀਆਂ ਬਹੁਤ ਹੁੰਦੀਆਂ। ਫੈਰੋਮੋਨ ਟ੍ਰੈਪ ਕਈ ਜਿਹੜੇ ਕੀੜੇ ਹੈਗੇ ਜਿਨ੍ਹਾਂ ਦਾ ਸਾਡੇ ਕੋਲੋਂ ਕਹਿ ਲਾ ਵੀ ਉਹਨਾਂ ਦਾ ਇਲਾਜ ਉਹ ਕਰਦੇ ਸੀ ਸੀਡ ਟੂ ਸੀਡ। ਤੁਸੀਂ ਉਹ ਸਾਹਮਣੇ ਪਿਆਜ਼ ਲੱਗੇ ਦੇਖੇ, ਇਹ ਕੀ ਆ, ਆਪਾਂ ਪਿਆਜ਼ ਨੂੰ ਗੇਤਾ ਲਾਉਣਾ, ਪਰ ਉਹ ਜਿਹੜੇ ਆਪਾਂ ਪਿਆਜ਼ ਨੂੰ ਸੰਭਾਲ ਕੇ ਰੱਖਦੇ ਆ ਜੇ ਆਪਣਾ ਨੁਕਸਾਨ ਹੁੰਦਾ ਉਹ ਆਪਾਂ ਨੂੰ। ਇਹ ਪਿੱਛੇ ਤੁਸੀਂ ਸੂਰਜਮੁਖੀ ਦੇਖ ਰਹੇ ਹੋ। ਯੂਨੀਵਰਸਿਟੀ ਅਸੀਂ ਜਿਹੜੀ ਵੀ ਤੁਹਾਨੂੰ ਸਿਫਾਰਿਸ਼ ਕਰਦੇ ਹਾਂ ਕੋਈ ਭਾਵੇਂ ਕੋਈ ਝੋਨੇ ਦੀ ਕਿਸਮ ਦੇ ਵਿੱਚ ਜਿਹੜੀਆਂ ਅਸੀਂ 2 ਕਿਸਮਾਂ ਲਈਆਂ ਤੁਹਾਡੇ ਕੋਲੋਂ 11 ਤੋਂ 5 ਲਾਇਆ ਸੀਗਾ। ਗੰਨੇ ਦੇ ਵਿੱਚ ਵੱਖ-ਵੱਖ ਅਸੀਂ ਫਸਲਾਂ ਲਾਈਆਂ ਸੀਗੀਆਂ। ਆਪਾਂ ਜਦੋਂ ਮੈਂ ਦੱਸਿਆ ਤੋਂ ਨਵੀਂ ਕਿਸਮ ਦੀ ਸਿਫਾਰਿਸ਼ ਕਰਦੇ ਹਾਂ। ਹੁਣ ਸਾਡੇ ਕੋਲ ਆ 667 677 ਤੇ 725 ਇਹ 2 ਕਿਸਮਾਂ ਅਸੀਂ ਐਤਕੀ ਟੈਸਟ ਕਰਦੇ ਹਾਂ। ਤੁਹਾਡੇ ਕੋਲ ਪਹਿਲੀ ਜਿਹੜੀ ਕਿਸਮ ਹੈਗੀ ਆ ਉਹ 2967 ਫਿਰ ਇਹ ਹੈਗੀ 725 ਆ, 667 ਅੱਗੇ ਜਿਹੜੀ ਆ 1105 ਹੈਗੀ। ਸਰ 1105 ਕਿਹੜੀ ਕਿਸਮ ਆ? ਇੱਥੇ ਆ ਸਾਈਜ਼ ਦੇ ਪਲਾਟ ਜਿਹਦਾ ਦੇਖੋ ਨਾ, ਆ ਇੱਕ ਪਲਾਟ, ਆ ਦੂਜਾ ਪਲਾਟ ਲਾਸਟ ਵਾਲਾ 1105 ਜਿਹੜੀ 1105 ਉਹ ਲਾਸਟ ਉਹ ਹੋ ਗਈ ਤੁਹਾਡੇ ਕੋਲ 2967 725 ਆ ਇੱਥੇ 2967 ਹੋ ਗਈ, ਉਹ 2967 ਤਾਂ ਆ 725 ਆ 700 ਇਹਦੇ ਵਿੱਚ ਉੱਪਰ ਆ ਜਿਹੜੀ ਪਲਾਸਟਿਕ ਦੀ ਸ਼ੀਟ ਆ ਤੇ ਆ ਸਾਈਡਾਂ ਤੇ ਆ ਹਜੇ ਪਲਾਸਟਿਕ ਦੇ ਜਿਹੜੀ ਸੁਰੱਖਿਆ ਉਹ ਅਸੀਂ ਸਬਜ਼ੀਆਂ ਨੂੰ ਕਹਿ ਲਓ ਕਿ ਸਰਦੀ ਤੋਂ ਦਿੰਨੇ ਆ, ਵਰਖਾ ਤੋਂ ਦਿੰਨੇ ਆ ਤੇ ਕੀੜੇ ਮਕੌੜਿਆਂ ਤੋਂ ਦਿੰਨੇ ਆ। ਜਦੋਂ ਅਸੀਂ ਬਾਹਰ ਖੇਤਾਂ ਦੇ ਵਿੱਚ ਫਰਵਰੀ ਦੇ ਵਿੱਚ ਟਰਾਂਸਪਲਾਂਟ ਕਰਦੇ, ਹਜੇ ਤੱਕ ਵੀ ਆਪਣਾ ਫਰਵਰੀ ਦੇ ਵਿੱਚ ਮੌਸਮ ਬੜਾ ਖਰਾਬ ਰਿਹਾ ਤੇ ਕਿਸਾਨ ਵੀਰਾਂ ਨੇ ਹਜੇ ਵੀ ਮਤਲਬ ਉਹਨਾਂ ਨੂੰ ਬਹੁਤ ਦਿੱਕਤ ਆਈ ਇਹ ਚੀਜ਼ ਦੇ ਵਿੱਚ। ਪਰ ਇੱਥੇ ਜਿਹੜੀ ਕ੍ਰੌਪ ਆ ਉਹ ਅਸੀਂ ਅਕਤੂਬਰ ਨਵੰਬਰ ਦੇ ਵਿੱਚ ਹੀ ਲਾ ਦਈਦੀ ਆ ਤੇ ਫਰਵਰੀ ਦੇ ਵਿੱਚ ਤਾਂ ਸਾਡੀਆਂ ਜਿਹੜੀਆਂ ਆ ਕਹਿ ਲਓ ਕਿ ਪਿਕਿੰਗ ਸ਼ੁਰੂ ਹੋ ਜਾਂਦੀ ਤੇ ਅੱਧੇ ਵਾਲਿਆਂ ਦਾ ਮਤਲਬ ਹੈਗਾ ਜਿਹੜੇ ਵੇਲਾ ਇਹ GS 600 ਕਿਉਂਕਿ ਯੂਨੀਵਰਸਿਟੀ ਵੱਲੋਂ ਵੀ ਸਾਡੇ ਟ੍ਰਾਇਲ ਲੱਗੇ, ਯੂਨੀਵਰਸਿਟੀ ਵੱਲੋਂ ਹਜੇ ਤੱਕ ਯੂਨੀਵਰਸਿਟੀ ਦੀ ਕੋਈ ਆਪਣੀ ਇਸ ਸਾਲ ਉਹ ਅਸੀਂ ਮੈਡਮ ਪੈਲਸ ਅਵੇਲੇਬਲ ਹੈ। ਵੇਲਾ ਵਾਲਾ ਇਹ ਚੀਜ਼ਾਂ ਨੂੰ ਆਪਣਾ ਦਿਖਾਤਾ ਕਰਕੇ ਦਿਖਾਤਾ ਕੁਝ ਮੋਡਲ ਬਣਾ ਲਏ। ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਵੀ ਜ਼ਿਮੀਂਦਾਰ ਨੂੰ ਕਿਸੇ ਤਰ੍ਹਾਂ ਚੰਗੇ ਤਰੀਕੇ ਨਾਲ ਸਮਝਾਇਆ, ਠੀਕ ਹੈ, ਕਿ ਲਿਖਿਆ ਕਿ ਉਹਨੂੰ ਕਿੱਦਾਂ ਵਰਤਣਾ। ਠੀਕ ਹੈ, ਜੇ ਸਬਜ਼ੀਆਂ ਆਪਾਂ ਉਗਾਉਣੀਆਂ ਕਿਹੜੀ ਕਿਸਮ ਉਗਾਉਣੀ ਆ, ਕਿੱਦਾਂ ਉਗਾਉਣੀ ਉਹ ਤੁਹਾਨੂੰ ਦੱਸਿਆ, ਠੀਕ ਹੈ। ਪਨੀਰੀਆਂ ਆਪਾਂ ਕਿੱਦਾਂ ਤਿਆਰ ਕਰਨੀਆਂ ਉਹ ਆਪਾਂ ਦੱਸਿਆ। ਤੁਸੀਂ ਦੇਖਿਆ ਕਿੰਨਾ ਝਾੜ ਉਹਦਾ ਹੋਇਆ, ਠੀਕ ਹੈ ਨਾ, ਉਹ ਸਾਰਾ ਕੁਝ ਨਾਲ ਆਪਾਂ ਨੂੰ ਫਾਇਦਾ ਹੋ ਸਕਦਾ। ਉਹ ਵੀ ਉਹ ਬਿਮਾਰੀ ਦਾ ਕੀ ਇਲਾਜ ਆ ਉਹ ਸਾਰਾ ਕੁਝ ਦੱਸਿਆ ਤਾਂ ਕਿ ਜਦੋਂ ਵੀ ਤੁਸੀਂ ਆਓ ਜ਼ਿਮੀਂਦਾਰ, ਅਸੀਂ ਇਹ ਨਹੀਂ ਚਾਹੁੰਦੇ ਵੀ ਜ਼ਿਮੀਂਦਾਰ, ਅਸੀਂ ਇਹ ਚਾਹੁੰਦੇ ਹਾਂ ਵੀ ਜਦੋਂ ਵੀ ਤੁਹਾਨੂੰ ਕੋਈ ਇੱਦਾਂ ਦੀ ਸਮੱਸਿਆ ਆਈ ਆ ਤੁਸੀਂ ਸਾਡੇ ਕੋਲ ਆਓ। ਜੇ ਸਾਡਾ ਮੇਰਾ ਸਹਾਇਤਾ ਨਹੀਂ ਵੀ ਹੋਊਗਾ ਤੁਹਾਡੇ ਕੋਲ ਚੀਜ਼ ਲੱਗੀਆਂ ਤੁਸੀਂ ਆਪਣਾ ਬਣਾਈ ਦਾ ਆਹ ਸਮੱਸਿਆ ਆਜੋ ਤੁਹਾਡੇ ਖਰਚੇ ਜਿਹੜੇ ਆ ਉਹ ਕਰ ਸਕਦੇ।
ਇਹ ਅਸੀਂ ਦੁਕਾਨਾਂ ਤਾਂ ਕਾਫੀ ਖੁੱਲੀਆਂ ਅਗਲਾ ਮਰਜ਼ੀ ਨਾਲ ਜਿਹੜੀ ਮਰਜ਼ੀ ਤੋਂ ਆਤੇ ਅਸੀਂ ਇੱਥੇ ਕਿਤਾਬ ਵੀ ਸਾਡੇ ਸੌਣੀ ਤੇ ਹਾੜੀ ਦੀ ਫਸਲਾਂ ਜਿੰਨੀਆਂ ਵੀ ਆਪਾਂ ਹੈਗੇ ਉਹਦੀ ਕਾਸ਼ਤ ਬਾਰੇ ਸਾਰੀ ਸਿਫਾਰਸ਼ਾਂ ਦੀ ਕਿਤਾਬ ਵੀ ਹੈਗੀ ਆ 50 ਰੁਪਏ ਦੀ ਉਹਦੀ ਕਾਸ਼ਤ ਤੁਹਾਡੀ ਜ਼ਮੀਨ ਦੀ ਹਾਲਤ ਦੀ ਐਵੇਂ ਬਾਜ਼ਾਰ 'ਚ ਜਾ ਜੇ ਛੋਟੇ ਤੱਤਾਂ ਦੀ ਤੁਹਾਡੇ ਘਰ ਆਉਂਦੀ ਆ ਤੇ ਫਿਰ ਛੋਟੇ ਤੱਤਾਂ ਦੀ ਕੋਈ ਫੀਸ ਜਿੰਕ ਕਿੰਨਾ ਟਾਈਮ ਲੱਗਦਾ ਦੇਖੋ ਉਹਦੇ 'ਚ ਆਪਾਂ ਉਹ ਲੈ ਲਓ ਤੇ ਜੇ ਤੁਹਾਨੂੰ ਲੱਗਦਾ ਵੀ ਪ੍ਰਾਰ ਦਾ ਫਰਕ ਆ ਤਾਂ ਫਿਰ ਉਹਦਾ ਅਲੱਗ ਸੈਂਪਲ ਲਓ ਇਹਦਾ ਸਰ ਚਾਰਜ ਵੀ ਕਰਦੇ ਟੈਸਟ ਕਮੇਟੀ ਚਾਹ ਉਹਦੇ 'ਚ 20 ਰੁਪਏ ਪਤਾ ਲੱਗ ਜੂ ਇਹਦਾ